ਇਹ ਦੇਖੋ ਤੁਸੀਂ ਵੀ ਇਹ ਮਿਰਚਾਂ, ਆਹ ਬੂਟਾ ਵੀ ਟੁੱਟ ਗਿਆ, ਆਹ ਬੂਟਾ ਵੀ ਟੁੱਟ ਗਿਆ, ਫਿਰ ਆਹ ਬੂਟਾ ਵੀ ਜਿਹੜਾ ਆ ਇਹ ਵੀ ਟੁੱਟਿਆ ਪਿਆ। ਇਹ ਦੇਖੋ ਤੁਸੀਂ ਇਹ ਬੂਟਾ ਵੀ ਬਸ ਜਿਵੇਂ ਰੇਟ ਹਿੱਲਿਆ ਉਵੇਂ ਬੰਦੇ ਹਿੱਲ ਗਏ। ਹਾਂ, ਬੰਦਿਆਂ ਨੂੰ ਵੀ ਟੈਸਟਰ ਲੱਗਿਆ ਹੋਇਆ ਵੀ ਚਲੋ ਅਸੀਂ ਵੀ ਕੋਈ ਹੱਥ ਪੈਰ ਮਾਰ ਲਈ, ਅਸੀਂ ਬੈਠੇ ਸੀ ਆਰਾਮ ਨਾਲ। ਕਿਹਾ ਚਲੋ ਪਾਣੀ ਧਾਣੀ ਲਾਈਏ, ਚਲੋ ਈਦ ਨਹੀਂ ਤੇ ਈਦ ਤੋਂ ਬਾਅਦ ਸਹੀ ਕੋਈ ਥੋੜਾ ਬਹੁਤਾ ਕੋਈ ਲੱਗਰੇ ਤਿਆਰ ਹੋ ਜਾਵੇ। ਹਾਂਜੀ ਸੱਜਣੋ ਤੇ ਮਿੱਤਰੋ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਅਸਲਾਮ ਵਾਲੇਕੁਮ ਜੀ, ਸਤਿ ਸ੍ਰੀ ਅਕਾਲ। ਕਿਵੇਂ ਹੋ ਜੀ ਸਾਰੇ ਵੀਰ? ਵਧੀਆ ਹੋ ਨਾ? ਹਾਂਜੀ, ਅਸੀਂ ਵੀ ਆਸ ਕਰਦੇ ਹਾਂ ਵੀ ਤੁਸੀਂ ਸਾਰੇ ਵਧੀਆ ਹੋਵੋ। ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ, ਪੰਜਾਬੀ ਬੈਸਟ ਫਾਰ ਐਵਰ ਤੋਂ ਜੀ। ਤੇ ਕਰਦੇ ਹਾਂ ਅੱਜ ਦਾ ਆਪਣਾ ਵਲੌਗ ਸ਼ੁਰੂ। ਸਾਡੇ ਨਾਲ ਜੁੜੇ ਰਹੋ। ਸਤ ਬਿਸਮਿਲ੍ਲਾ, ਜੀ ਆਇਆਂ ਨੂੰ ਜੀ ਸਾਰਿਆਂ ਨੂੰ। ਤੇ ਮੈਂ ਮੌਜੂਦ ਹਾਂ ਜੀ ਇਸ ਵੇਲੇ ਆਪਣੀ ਪੈੜੀਆਂ ਦੇ ਵਿੱਚ। ਤੇ ਸਭ ਤੋਂ ਪਹਿਲੀ ਜਿਹੜੀ ਅਸੀਂ ਗੱਲ ਕਰਾਂਗੇ ਉਹ ਹੈਗੀ ਹੈ ਜੀ ਅੱਜ ਦਾ ਮੌਸਮ। ਤੇ ਮੌਸਮ ਜਿਹੜਾ ਹੈ ਸਾਨੂੰ ਖਬਰਾਂ ਤਰ੍ਹਾਂ ਹੀ ਦੱਸਣਾ ਪੈ ਰਿਹਾ ਅੱਜ ਕੱਲ੍ਹ। ਮੌਸਮ ਰਾਤੀ ਜੀ ਯਕਦਮ ਵਿਗੜ ਗਿਆ ਸੀਗਾ। ਵੀ ਹੋਇਆ ਕੀ, ਵੀ ਪੂਰਾ ਜੱਖੜ ਚੱਲਿਆ, ਵੀ ਇੱਕੋ ਵਾਰੀ ਇਹ ਪਤਾ ਹੀ ਨਹੀਂ ਚੱਲਿਆ ਵੀ ਬੈਠੇ ਬੈਠੇ ਜਿਹੜਾ ਨਾ ਹਨੇਰੀ ਸ਼ੁਰੂ ਹੋ ਗਈ ਤੇ ਫਿਰ ਹਲਕੀਆਂ ਵਿੱਚ ਕਣੀਆਂ, ਮੀਂਹ ਹਲਕਾ ਜਿਹਾ ਪਿਆ। ਤੇ ਪਰ ਗੱਲ ਕੀ ਹੋਈ ਆ ਵੀ ਉਸ ਤੋਂ ਬਾਅਦ ਇੱਕ ਵਾਰੀ ਰੁਕਣ ਤੋਂ ਬਾਅਦ ਫਿਰ ਦੁਬਾਰਾ ਜਦੋਂ ਮੈਂ ਤਾਂ ਲੰਮਾ ਹੋ ਗਿਆ ਤੇ ਉਸ ਤੋਂ ਬਾਅਦ ਪਤਾ ਚੱਲਿਆ ਵੀ ਵਾਹਵਾ ਸਾਰਾ ਹਨੇਰ ਚੱਲਿਆ। ਤੇ ਮਿਰਚਾਂ ਦਾ ਜੀ ਮੈਂ ਆ ਕੇ ਦੇਖਿਆ ਇੱਥੇ ਵੀ ਵਾਹਵਾ ਹੀ ਤਕਰੀਬਨ ਹਰ ਟਨਲ ਆ ਨਾ ਜਿਹੜਾ, ਉਹਦੇ ਵਿੱਚੋਂ 5-7 ਬੂਟੇ ਉਹ ਟੁੱਟੇ ਹੋਏ ਆ। ਕੋਈ ਨਹੀਂ ਜੀ, ਇਹ ਕੰਮ ਜਿਹੜਾ ਆ ਇਹ ਚੱਲਦਾ ਰਹਿੰਦਾ, ਨਾਲ ਹੀ ਆ। ਆਹ ਇੱਕ ਬੂਟਾ ਜਿਹੜਾ ਆ ਇਹ ਦੇਖੋ, ਇਹ ਵੀ ਬਿਮਾਰ ਹੋਇਆ ਕਿਸੇ ਵਜ੍ਹਾ ਤੋਂ ਹੈ। ਇਹਨੂੰ ਹੁਣ ਵਾਇਰਸ ਜੀ ਦਾ ਅਟੈਕ ਜਿਹੜਾ ਨਾ ਜੀ ਹੈ। ਇਹ ਨਾਲ ਵਾਲਾ ਬੂਟਾ ਪਰ ਜੀ ਮਿਰਚ ਜਿਹੜੀ ਆ ਇਨਸ਼ਾਅੱਲਾ ਤਾਲਾ 2-3 ਦਿਨਾਂ ਤੋਂ ਬਾਅਦ ਇਹ ਦੇਖੋ ਤੁਸੀਂ ਮੈਂ ਪ੍ਰੋਗਰਾਮ ਇਹ ਬਣਾਇਆ ਵੀ 27ਵੇਂ ਰੋਜ਼ੇ ਨੂੰ ਜਿਹੜੀ ਮਿਰਚ ਆ ਜੀ ਉਹਦੀ ਚਣਾਈ ਕਰਾਵਾਂਗੇ। ਤੇ 27ਵੇਂ ਨੂੰ ਚੁਕਾ ਕੇ ਆਪਣੇ ਇੱਥੇ ਹੀ ਰੱਖ ਲਾਂਗੇ, 28ਵੇਂ ਨੂੰ ਘਲਾਵਾਂਗੇ। ਤੇ ਅੱਗੇ ਮਾਲਕ ਜਿਹੜਾ ਆਪਣੀ ਰਹਿਮਤ ਕਰੂਗਾ। ਇਹ ਜਿਹੜੀ ਆ ਤਕਰੀਬਨ ਇਹ ਇਸ ਸਾਈਡ ਤੇ ਉੱਪਰਲੀ ਸਾਈਡ ਤੇ ਨੁਕਸਾਨ ਹੋਇਆ ਥੋੜ੍ਹਾ ਜਿਹਾ, ਮਿਰਚਾਂ ਜਿਹੜੀ ਟੁੱਟੇ। ਤੇ ਆ ਅੱਗੇ ਜਾ ਕੇ ਨਾ ਇੱਧਰਲੀ ਸਾਈਡ ਤੇ ਜਿਹੜਾ ਨਾ ਮੈਨੂੰ ਲੱਗਦਾ ਵੀ ਉਹ ਬਾਬ ਰੋਲਾ ਨਹੀਂ ਹੁੰਦਾ। ਬਹੁਤ ਸਾਰੇ ਲੋਕ ਵੀ ਇੱਥੇ ਕਿ ਕਿਧਰੇ ਨਾ ਜੀ ਬਾਬ ਰੋਲਾ ਚੱਲਿਆ। ਇਹ ਦੇਖੋ ਤੁਸੀਂ ਵੀ ਇਹ ਮਿਰਚਾਂ, ਆਹ ਬੂਟਾ ਵੀ ਟੁੱਟ ਗਿਆ, ਆਹ ਬੂਟਾ ਵੀ ਟੁੱਟ ਗਿਆ, ਫਿਰ ਆਹ ਬੂਟਾ ਵੀ ਜਿਹੜਾ ਆ ਇਹ ਵੀ ਟੁੱਟਿਆ ਪਿਆ। ਇਹ ਦੇਖੋ ਤੁਸੀਂ ਇਹ ਬੂਟਾ ਵੀ ਟੁੱਟ ਗਿਆ। ਇਹ ਮਸੇ ਜਿਹੜਾ ਆ ਇਹ ਖਲੋਤਾ ਇੱਥੇ ਕਾ ਕੇ ਨਾ ਕੋਈ ਨਿਜ਼ਾਮ ਇੱਦਾਂ ਦਾ ਹੋਇਆ ਵੀ ਇਹ ਦੇਖੋ ਤੁਸੀਂ ਇਹ ਟੁੱਟਿਆ ਪਿਆ, ਇਹ ਟੁੱਟਿਆ ਪਿਆ, ਇਹ ਦੇਖੋ ਇਹ ਵੀ, ਯਾਨੀ ਕਿ ਇੱਥੇ ਕੋਈ ਨਾ ਜੀ ਇੱਦਾਂ ਦਾ ਹੋਇਆ ਵੀ ਇੱਥੇ ਆਹ ਬੂਟਾ ਵੀ ਜਿਹੜਾ ਬਸ ਇਹਨੂੰ ਚੱਲ ਜਾਣਾ। ਇਹ ਦੇਖੋ ਤੁਸੀਂ ਇਹ ਟੁੱਟਿਆ ਪਿਆ ਜੀ। ਇਹ ਦੇਖੋ ਆਹ ਵੀ ਟੁੱਟਿਆ ਪਿਆ, ਇਹ ਟੁੱਟਿਆ ਪਿਆ, ਇਹ ਦੇਖੋ ਹੁਣ ਦੇਖੋ ਨਾ ਤੁਸੀਂ ਮਾਸ਼ਾਅੱਲਾ। ਇਹਦਾ ਤੁਸੀਂ ਮੇਰੇ ਚੈੱਕ ਕਰੋ, ਇਹ ਵੀ ਟੁੱਟੇ ਪਏ। ਯਾਨੀ ਕਿ ਨਾ ਇੱਥੇ ਕਾ ਕੇ ਨਾ ਆ ਦੇਖੋ ਉਹ ਇੱਥੇ ਆ ਹੋਰ ਵੀ ਉਹ ਦੇਖੋ ਤੁਸੀਂ ਉਹ ਇੱਥੇ ਕਾ ਕੇ ਕੰਮ ਜਿਹੜਾ ਨਾ ਵਾਹਵਾ ਸਾਰਾ ਖ਼ਰਾਬ ਹੋ ਗਿਆ। ਵੀ ਇਹ ਤਾਂ ਹਲੇ ਇੱਕ ਸਾਈਡ ਆ ਨਾ ਜਿਹੜੀ ਆਪਾਂ ਨਾਲ ਆਪਾਂ ਦੇਖੀ ਆ, ਪਰਲੀ ਸਾਈਡ ਤੇ ਵੀ ਕੋਈ ਇੱਦਾਂ ਦੀ ਸੂਰਤ ਹਾਲ ਆ। ਤੇ ਬਾਕੀ ਜੀ ਇਹ ਰੱਬ ਦੀਆਂ ਮਰਜ਼ੀਆਂ ਹੁੰਦੀਆਂ ਜੀ, ਰਿਜ਼ਕ ਉਹਨੇ ਦੇਣਾ ਆ। ਇਹਨਾਂ ਗੱਲਾਂ ਤੋਂ ਪਰੇਸ਼ਾਨੀ ਕੋਈ ਨਹੀਂ ਹੁੰਦੀ ਹੈਗੀ। ਲੇਕਿਨ ਇਹ ਤੁਹਾਨੂੰ ਇਹ ਦਿਖਾਇਆ ਇਹ ਆ ਵੀ ਹਲੇ ਤਾਂ ਪਰਸੋਂ ਚੌਥੇ ਜਿਹੜੀ ਮੈਂ ਵੀਡੀਓ ਬਣਾਈ ਸੀਗੀ ਵਕਾਰ ਭਿੰਡਰ ਸਾਹਿਬ ਉਹਨਾਂ ਵਾਲੇ ਨਨਕਾਣੇ ਵਾਲੇ ਪਾਸੇ ਬੜਾ ਗੜਾ ਪਿਆ ਸੀ। ਇੱਥੇ ਰੱਬ ਦੀ ਫਿਰ ਵੀ ਰਹਿਮਤ ਰਹੀ ਹੈ। ਮਾਲਕ ਉਹਨਾਂ ਕਿਸਾਨਾਂ ਵੀਰਾਂ 'ਤੇ ਵੀ ਆਪਣੀ ਰਹਿਮਤ ਰੱਖੇ ਜੀ, ਜਿਨ੍ਹਾਂ ਦਾ ਨੁਕਸਾਨ ਹੋਇਆ ਹੈ। ਉਹਨਾਂ ਵਾਸਤੇ ਦੁਆ ਜ਼ਰੂਰ ਕਰਿਆ ਕਰੋ ਤੇ ਸਾਡੇ ਹੱਕ ਦੇ ਵਿੱਚ ਵੀ ਦੁਆ ਕਰਿਆ ਕਰੋ। ਪਤਾ ਨਹੀਂ ਰੱਬ ਕਿਹਦੀ ਸੁਣ ਲੈਂਦਾ ਜੀ ਹੈ। ਤੇ ਮੈਂ ਜੀ ਇਹਦੀ ਕਰ ਰਿਹਾ ਅੱਜ ਮਿਰਚ ਦੀ ਸਫਾਈ। ਉਹ ਲੱਗਿਆ ਹੈ ਗੋਰਾ, ਤੁਸੀਂ ਉਹ ਦੇਖੋ। ਮੈਂ ਕਿਹਾ ਵੀ ਜਿਹੜਾ ਨਾ ਇਹਨੂੰ ਪਾਣੀ ਪਤਲਾ ਫੇਰਿਆ ਸੀਗਾ ਉਦਣ,
ਤੇ ਉਹ ਪਾਣੀ ਫੇਰਨ ਦੀ ਵਜ੍ਹਾ ਨਾਲ ਹੁਣ ਇਹ ਆ ਵੀ ਉਹ ਜੜ ਜਿਹੜੀ ਆ ਘਾਹ ਵਾਲੀ ਉਹ ਵੀ ਪੋਲੀ ਹੋ ਗਈ ਹੋਈ ਆ, ਤੇ ਉਹ ਖਿੱਚਣਾ ਬੜਾ ਸੌਖਾ, ਤੇ ਜਿਹੜਾ ਕੋਈ ਸਖਤ ਹੋਵੇ ਉਹਨੂੰ ਫਿਰ ਦਾਤੀ ਦੇ ਨਾਲ ਉਹ ਕਰ ਲਈਦਾ। ਤੇ ਪਰ ਇਹਦਾ ਮੈਂ ਕਿਹਾ ਵੀ ਇਹਦੇ 'ਚ ਸਾਰੇ 'ਚ ਜਿਹੜਾ ਕੋਈ ਗੰਦ ਪੇਲ ਹੈ ਨਾ, ਉਹਨੂੰ ਜਿਹੜਾ ਸਾਰੇ ਦੀ ਇਹਦੀ ਸਫਾਈ ਕਰਾਉਂਦੇ ਆ। ਤੇ ਉਹ ਫਿਰ ਗੋਰਾ ਛੁੱਟੀ ਸੀਗੀ, ਅੱਜ ਐਤਵਾਰ ਦਾ ਦਿਨ ਸੀਗਾ ਤੇ ਅੱਜ ਆਇਆ ਹੋਇਆ ਸੀ, ਤੇ ਮੈਂ ਕਿਹਾ ਵੀ ਚੱਲ ਜਰਾ ਇਹਨੂੰ ਸਾਰਿਆਂ ਨੂੰ ਨਾ ਇੱਕ ਵਾਰੀ ਇਹਨੂੰ ਦਾਤੀ ਫੇਰਦੇ ਹਾਂ, ਕਿਉਂਕਿ ਉਹ ਬੂਟਿਆਂ ਦੇ ਨਾਲ ਕਿਧਰੇ ਨਾ ਉਹ ਹੈ। ਬਾਕੀ ਫਰੂਟਿੰਗ ਮਾਸ਼ਾਅੱਲਾ ਆ ਫੁੱਲ ਤੁਹਾਨੂੰ ਨਜ਼ਰ ਆ ਰਹੇ ਹੋਣੇ ਆ, ਸਫੇਦ ਹੈ, ਇਹ ਦੇਖੋ। ਤੇ ਜ਼ੁਹੇਬ ਇਹਨੂੰ ਕੱਲ ਜਿਹੜੀ ਫੰਜੀਸਾਈਡ ਲੈਂਦੀ ਸੀਗੀ ਉਹ ਸਪਰੇਅ ਕਰ ਗਿਆ। ਹੁਣ ਇਹਨੂੰ ਅੱਜ ਮੌਸਮ ਕੋਈ ਥੋੜਾ ਜਿਹਾ ਇਦਾਂ ਦਾ ਹੋਇਆ ਵੀ ਜਿਹੜਾ ਨਾ ਮੈਂ ਕਿਹਾ ਵੀ ਅੱਜ ਇੰਤਜ਼ਾਰ ਕਰਦੇ ਆ ਵੀ ਇਹ ਨਾ ਹੋਵੇ ਵੀ ਮੀਂਹ ਪੈ ਜੇ, ਰਾਤੀ ਵੀ ਕਣੀਆਂ ਜੀ ਪਈਆਂ ਹੈਗੀਆਂ, ਫਿਰ ਉਹ ਸਪਰੇਅ ਕੀਤੀ ਹੋਈ ਉਹ ਜ਼ਾਇਆ ਜਾਊਗੀ। ਬਾਹਰ ਤੇਲੇ ਦਾ ਇੱਕ ਮੌਸਮ ਹੁੰਦਾ 15 ਫਰਵਰੀ ਤੋਂ ਲੈ ਕੇ 15 ਮਾਰਚ ਤੱਕ ਹੈ, ਕਿਉਂਕਿ ਉਦੋਂ ਥੋੜੀ ਜਿਹੀ ਨਮੀ ਹੁੰਦੀ ਆ, ਠੰਡਾ ਹੁੰਦੀਆਂ, ਉਸ ਟਾਈਮ ਅਟੈਕ ਕਰਦਾ, ਉਸ ਤੋਂ ਬਾਅਦ ਉਹ ਵੀ ਠੀਕ ਹੋ ਜਾਂਦਾ। ਤੇ ਉਧਰ ਗਾਣਾ ਚੱਲ ਰਿਹਾ ਹੈ ਜੀ ਸਪੀਕਰ ਤੇ ਹੈ, ਫਿਰ ਬਾਅਦ 'ਚ ਆਪਾਂ ਗੱਲਬਾਤ ਕਰਦੇ ਹਾਂ। ਲਓ ਜੀ, ਰਾਣਾ ਇਕਰਾਮ ਸਾਹਿਬ ਵੀ ਮੁਰੱਬੇ ਪਹੁੰਚ ਗਏ ਹੋਏ ਆ, ਇਹਨਾਂ ਨਾਲ ਵੀ ਗੱਪ ਲਾਉਂਦੇ ਆ। अस्सलाम वालेकुम जी राणा साहब। जी वालेकुम अस्सलाम जी भाईजान, की हाल चाल है जी? और सुनाओ, तबीयत सेहत कैसी है? शुक्र अल्लाह पाक दा। ਇਹ ਕੀ ਅੱਜ ਤਾਂ ਰੰਗ ਕਾਲਾ ਕੀ ਕਰਿਆ ਪਿਆ ਜੀ? ਅੱਜ ਕੀ ਹੋ ਰਿਹਾ ਹੈ? ਇਹ ਪਾਣੀ ਲਾ ਰਹੇ ਜੀ, ਇਹਦੇ 'ਚ ਪਾਇਆ ਹਿਊਮਿਕ ਐਸਿਡ ਜੀ। ਅੱਛਾ। ਮੈਂ ਕਿਹਾ ਜਿਹੜੀ ਕੋਈ ਖਰਾਕ ਖਰੂਕ ਪਹਿਲਾਂ ਕੋਈ ਲਾਈ ਹੋਈ ਹੈ ਮਾੜੀ ਮੋਟੀ, ਹਾਂ ਤੇ ਚਲੋ ਕੋਈ ਲੱਗ ਲੂਗ ਜਿਵੇਂ ਫਸਲ ਨੂੰ। ਨਹੀਂ, ਮੌਸਮ ਦੱਸਿਆ ਆ ਵੀ ਖਰਾਬ ਆ, ਬਾਰਿਸ਼ ਬੂਰਿਸ਼ ਕੋਈ। ਅੱਲਾ ਵਾਰਸ ਆ ਜੀ, ਫਿਰ ਹੁਣ ਕੀ ਕਰੀਏ। ਵੈਸੇ ਹੀ ਚਲੋ ਕੋਈ ਥੋੜੀ ਬਹੁਤੀ ਕੋਈ ਅੱਲਾ ਮਿਹਰਬਾਨੀ ਕਰੇਗਾ। ਅੱਛਾ। ਹਾਂਜੀ, ਪਰ ਇਸकी ਹੈ ਜੀ, ਹੈ ਤਾਂ ਗੱਲ ਥੋੜੀ ਠੀਕ ਆ। ਹਾਂ, ਕੀ ਕਰੇ ਜੀ ਫਿਰ ਬੰਦਾ, ਹੁਣ ਇੱਕ ਪਾਸੇ ਜਾਂ ਫਿਰ ਗੱਲ ਜਾਂ ਟਾਂਡਿਆਂ ਵਾਲੀ ਤੇ ਜਾਂ ਭਾਂਡਿਆਂ ਵਾਲੀ ਫਿਰ। ਹੋਰ ਨਹੀਂ ਠੀਕ ਠਾਕ। ਇਹ ਸੁਣਿਆ ਵੀ ਵੈਸੇ ਵੀ ਮਿਰਚ ਦਾ ਜਿਹੜਾ ਰੇਟ ਆ ਹਾਂਜੀ, ਉਹ ਕੱਲ ਅਲਹਮਦੁਲਿਲਾ ਕੋਈ ਹਿੱਲਿਆ ਕਹਿੰਦੇ ਹੈ। ਹਾਂਜੀ ਪਤਾ ਲੱਗਿਆ ਹੈ ਕੋਈ 1500 ਤੋਂ ਗਿਆ ਉੱਤੇ ਕੋਈ 2300 2400 ਤੱਕ। ਅੱਛਾ। ਬਸ ਜਿਵੇਂ ਰੇਟ ਹਿੱਲਿਆ ਉਵੇਂ ਬੰਦੇ ਹਿੱਲ ਗਏ। ਹਾਂ, ਬੰਦਿਆਂ ਨੂੰ ਵੀ ਟੈਸਟਰ ਲੱਗਿਆ ਆ ਵੀ ਚਲੋ ਅਸੀਂ ਵੀ ਕੋਈ ਹੱਥ ਪੈਰ ਮਾਰ ਲਈ, ਅਸੀਂ ਬੈਠੇ ਸੀ ਆਰਾਮ ਨਾਲ। ਕਿਹਾ ਚਲੋ ਪਾਣੀ ਧਾਣੀ ਲਾਈਏ, ਚਲੋ ਈਦ ਨਹੀਂ ਤੇ ਈਦ ਤੋਂ ਬਾਅਦ ਸਹੀ ਕੋਈ ਥੋੜਾ ਬਹੁਤਾ ਕੋਈ ਲੱਗ ਰਿਹਾ ਤਿਆਰ ਹੋ ਜਾਵੇ। ਨਹੀਂ, ਈਦ ਤੋਂ ਪਹਿਲਾਂ ਹੱਥ ਮਿਲਾ ਲਾ ਨੂੰ। ਨਹੀਂ ਈਦ ਤੋਂ ਪਹਿਲਾਂ ਨਹੀਂ। ਹਾਂ, ਈਦ ਤੋਂ ਪਹਿਲਾਂ ਨਹੀਂ ਟੁੱਟਦੀ? ਨਹੀਂ। ਅੱਛਾ, ਦਾ ਮਤਲਬ ਆ ਈਦ ਤੋਂ ਬਾਅਦ ਫਿਰ ਤੜਾਉਂਗੇ। ਹਾਂ ਹਾਂਜੀ ਇਨਸ਼ਾਅੱਲਾ ਈਦ ਤੋਂ ਬਾਅਦ ਅੱਲਾ ਖੈਰ ਰੱਖੇ ਟੁੱਟੂਗੀ ਜੀ, ਫਿਰ ਲੱਗੀ ਆ ਇਹਨੇ ਟੁੱਟਣਾ ਹੀ ਆ ਜੀ। ਹਾਂਜੀ ਹਾਂਜੀ। ਹਾਂ, ਤੇ ਮੱਕੀ ਇਕਰਾਮ ਭਾਈ? ਮੱਕੀ ਮਾਸ਼ਾਅੱਲਾ ਬਹੁਤ ਸੋਹਣੀ ਖੜੀ ਹੈ ਜੀ। ਹਾਂ, ਥੋੜਾ ਜਿਹਾ ਮੈਨੂੰ ਇਵੇਂ ਲੱਗ ਰਿਹਾ ਜਿਵੇਂ ਪਾਣੀ ਇਸ ਵਾਰੀ ਬਹੁਤਾ ਲੱਗ ਗਿਆ, ਥੋੜਾ ਜਿਹਾ ਲਾ ਤਾਂ ਮੇਰਾ ਖਿਆਲ ਨੂੰ ਬਸ ਲਾ ਤਾਂ ਮੈਂ ਵੀ ਦੇਖ ਰਿਹਾ। ਹਾਂਜੀ, ਪਾਣੀ ਥੋੜਾ ਚੜ ਕੇ ਲੱਗਿਆ। ਵੈਸੇ ਕਲਰ ਕੁਲਰ ਮਾਸ਼ਾਅੱਲਾ ਉਂਝ ਠੀਕ ਆ। ਤੇ ਸਵੇਰ ਨਹੀਂ ਸੀ ਮੈਂ ਦੇਖੀ, ਹੁਣ ਮੈਂ ਦੇਖ ਰਿਹਾ ਤੇ ਕਲਰ ਬਲੈਕ ਆਲੇ ਦੁਆਲੇ ਮੱਕੀਆਂ ਨਾਲੋਂ ਨਾ ਜੀ ਸੋਹਣਾ ਮਾਸ਼ਾਅੱਲਾ ਕਲਰ। ਆਹ ਨਹੀਂ, ਚੱਲ ਅੱਲਾਹ ਪਾਕ ਰਹਿਮਤ ਕਰੂਗਾ ਜੀ। ਅੱਲਾਹ ਤੁਸੀਂ ਸੁਣਾਓ ਜੀ? ਹਾਂਜੀ ਅਲਹਮਦੁਲਿਲਾ ਜੀ, ਠੀਕ ਠਾਕ, ਸਭ ਖੈਰ ਜੀ। ਬਾਲ ਬੱਚਾ ਬੱਚੇ ਬੂੜੇ? ਹਾਂਜੀ ਸਭ ਠੀਕ ਠਾਕ ਜੀ, ਜ਼ਬਰਦਸਤ। ਤੇ ਅਸੀਂ ਵੀ ਬਸ ਜੀ ਹੁਣ ਇਨਸ਼ਾਅੱਲਾ 27ਵੇਂ ਰੋਜ਼ੇ ਨੂੰ ਤੜਾਵਾਂਗੇ ਜੀ। ਸਹੀ ਹੈ ਜੀ। ਨਹੀਂ ਇਨਸ਼ਾਅੱਲਾ ਟੁੱਟੂਗੀ ਤੁਹਾਡੀ ਜੀ। ਹਾਂ ਹਾਂ, ਨਹੀਂ ਦੁਆ ਹੈ ਅੱਲਾਹ ਪਾਕ ਸਾਨੂੰ ਢੇਰ ਸਾਰਾ ਰਿਜ਼ਕ ਦੇ ਵਿੱਚ ਚੰਗਾ ਰੇਟ ਲੱਗ ਜਾਵੇ। ਆਮੀਨ ਜੀ ਆਮੀਨ। ਰੇਟ ਮਾਲਕ, ਜੇ ਫਸਲ ਵੀ ਪਿੱਛੋਂ ਹੋਣੀ ਚਾਹੀਦੀ ਹੈ ਰੇਟ ਦੇ ਨਾਲ ਨਾਲ, ਦੋਨੇ ਕੰਮ ਉਹ ਹੁੰਦੇ ਆ। ਹੋਊਗੀ ਤੇ ਰੇਟ ਲੱਗਣਾ ਜੀ। ਹਾਂ, ਤੇ ਹੋਰ ਪੱਤਿਆਂ ਦਾ ਰੇਟ ਲੱਗਣਾ ਕਿਧਰ। ਹਾਂਜੀ, ਫਲ ਹੋਊਗਾ ਤੇ ਫੇਰ ਹੀ ਅੱਲਾਹ ਖੈਰ ਕਰੂਗਾ ਜੀ। ਮਿਹਰਬਾਨੀ ਦੇਖਣ ਨੂੰ ਤਾਂ ਮਾਸ਼ਾਅੱਲਾ ਠੀਕ ਹੈ ਜੀ। ਬਹੁਤ ਸੋਹਣੀ ਖੜੀ ਹੈ ਮਾਸ਼ਾਅੱਲਾ, ਹਾਂਜੀ, ਪੂਰੇ ਸਟੈਂਡਰਡ ਦੀ, ਪੂਰੇ ਲੈਵਲ ਦੀ ਖੜੀ ਹੈ ਰਾਣਾ ਖਾਲਦ। ਚਲੋ ਅੱਲਾਹ ਖੈਰ, ਅੱਲਾਹ ਖੈਰ, ਅੱਲਾਹ। ਹਾਂਜੀ ਸੱਜਣੋ ਤੇ ਮਿੱਤਰੋ, ਜਿੱਦਾਂ ਕਿ ਤੁਹਾਨੂੰ ਪਤਾ ਹੈ ਵੀ ਰੋਜ਼ਾ ਹੋ ਗਿਆ ਜੀ 25ਵਾਂ, ਰੋਜ਼ੇ ਨੇੜੇ ਲੱਗਦੇ ਜਾਂਦੇ ਆ, ਤੇ ਇਵੇਂ ਹੀ ਬਿਲਕੁਲ ਬੰਦੇ ਵੀ ਜਿਹੜੇ ਆ ਨਾ ਉਹ ਨੇੜੇ ਲੱਗਦੇ ਜਾਂਦੇ ਆ। ਵੀ ਜਿਸਮ ਦੇ ਵਿੱਚ ਨਮਕਿਆਤ ਦੀ ਕਮੀ ਹੋ ਜਾਂਦੀ ਆ, ਸਵੇਰ ਵੀ ਥੋੜਾ ਖਾਣਾ, ਸ਼ਾਮ ਨੂੰ ਵੀ ਥੋੜਾ ਖਾਣਾ, ਪ੍ਰੋਟੀਨ ਦਾ ਵੀ ਘਾਟਾ ਹੋ ਜਾਂਦਾ। ਪਰ ਤੁਸੀਂ ਇਹ ਦੇਖ ਲਓ ਵੀ ਰੋਜ਼ਾ ਜਿਹੜਾ ਨਾ, ਇਹ ਸਾਲ ਦੇ ਵਿੱਚ 1 ਮਹੀਨਾ ਜਿਹੜੇ ਰੋਜ਼ੇ ਹੈਗੇ ਆ, ਇਹ ਅੱਲਾਹ ਪਾਕ ਨੇ ਸਾਡੇ ਵਾਸਤੇ ਦਰਅਸਲ ਸਾਡਾ ਮਿਹਦਾ ਖਾ ਖਾ ਕੇ ਇਹ ਗੰਦਾ ਖੂਨ ਬਣਾਉਣ ਲੱਗ ਜਾਂਦਾ ਆ, ਤੇ ਹੋਰ ਵੀ ਉਹਦੇ ਵਿੱਚ ਬਹੁਤ ਸਾਰਾ ਇਹੋ ਜਿਹਾ ਨਿਜ਼ਾਮ ਹੋ ਜਾਂਦਾ ਵੀ ਸਾਡੇ ਅੰਦਰ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ। ਪਰ ਮਾਲਕ ਨੇ ਜਦੋਂ ਅਸੀਂ ਇਹ ਹੁਣ ਰੋਜ਼ੇ 30 ਦਿਨਾਂ ਦੇ ਰੱਖਦੇ ਆ ਨਾ, ਉਹਦੇ ਨਾਲ ਸਾਡਾ ਜਿਹੜਾ ਮਿਹਦਾ, ਜਿਗਰ, ਦਿਲ, ਹਰ ਸ਼ੈ ਦੀ ਓਵਰ ਹਾਲਿੰਗ ਹੋ ਜਾਂਦੀ ਹੈ। ਵੀ ਬੰਦਾ ਘੱਟ ਖਾਣ ਲੱਗ ਜਾਂਦਾ ਆ, ਬਦ ਪਰਹੇਜ਼ੀ ਨਹੀਂ ਹੁੰਦੀ ਹੈਗੀ। ਇਹ ਤਾਂ ਹੋ ਗਿਆ ਨਾ ਵੀ ਇੱਕ ਫਾਇਦਾ।
ਦੂਜਾ ਫਾਇਦਾ ਹੈਗਾ ਵੀ ਦੇਖ ਲਓ ਵੀ ਹੈ ਤਾਂ ਇਹ ਸਾਡੇ ਵਾਸਤੇ ਜਾਂ ਮਾਲਕ ਨੇ ਸਾਡੀ ਭਲਾਈ ਵਾਸਤੇ ਆ, ਪਰ ਮਾਲਕ ਕਹਿੰਦਾ ਵੀ ਜੇ ਤੁਸੀਂ ਮੇਰਾ ਹੁਕਮ ਮੰਨ ਕੇ ਖਾਣਾ ਪੀਣਾ ਛੱਡ ਦਿੰਦੇ ਆ, ਬੁਰਾਈ ਅੱਲੇ ਨੂੰ ਤੁਸੀਂ ਆਪਣਾ ਕਦਮ ਨਹੀਂ ਵਧਾਉਂਦੇ, ਹੱਥ ਨਹੀਂ ਵਧਾਉਂਦੇ, ਆਪਣੀ ਨਿਗਾਹ ਨਹੀਂ ਵਧਾਉਂਦੇ, ਲੋਕਾਂ ਦੇ ਨਾਲ ਨੇਕੀ ਕਰਦੇ ਆ, ਵੀ ਸਿਲਾ ਰਹਿਮੀ ਕਰਦੇ ਆ, ਲੋਕਾਂ ਦੀ ਮਦਦ ਕਰਦੇ ਆ ਇਸ ਮਹੀਨੇ ਦੇ ਵਿੱਚ, ਤੇ ਮਾਲਕ ਕਹਿੰਦਾ ਫਿਰ ਮੈਂ ਤੁਹਾਨੂੰ ਇਹਦਾ ਬਦਲਾ ਵੀ ਜਿਹੜਾ ਨਾ ਇਹ ਬੜਾ ਵੱਡਾ ਦਊਂਗਾ। ਉਹ ਕਹਿੰਦਾ ਰੋਜ਼ਾ ਮੇਰੇ ਵਾਸਤੇ ਆ ਤੇ ਇਹਦੀ ਜਜ਼ਾ ਵੀ ਮੈਂ ਦਊਂਗਾ। ਤੇ ਗੱਲ ਇਹ ਆ ਵੀ ਦੇਖ ਲਓ ਵੀ ਉਂਝ ਸਾਡੇ ਜਿਸਮ ਦਾ ਵੀ ਫਾਇਦਾ, ਤੇ ਫਿਰ ਜਦੋਂ ਅਸੀਂ ਇਹ ਕੰਮ ਕਰਨਾ ਤੇ ਮਾਲਕ ਨੇ ਵੀ ਸਾਨੂੰ ਨਾ ਉੱਤੋਂ ਇਹਦਾ ਸਵਾਬ ਦੇਣਾ ਆ ਤੇ ਇਹਦੀ ਜਜ਼ਾ ਦੇਣੀ। ਤੇ ਫਿਰ ਜਦੋਂ ਬੰਦਾ ਖਾਂਦਾ ਪੀਂਦਾ ਨਹੀਂ ਹੈਗਾ, ਪਾਣੀ ਨਹੀਂ ਪੀਂਦਾ, ਪਾਣੀ ਦੀ ਘਾਟ ਆ ਜਾਂਦੀ ਆ, ਬੰਦੇ ਦੇ ਜਿਸਮ ਦੇ ਅੰਦਰ ਸੁਸਤੀ ਆਉਂਦੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਹੁਣ ਜਿੱਦਾਂ ਮੈਂ ਬਾਹਰੋਂ ਆਇਆ ਇੱਥੇ ਆ ਕੇ ਲੰਮਾ ਪਿਆ, ਦੁਬਾਰਾ ਉੱਠਣ ਨੂੰ ਦਿਲ ਨਹੀਂ ਕੀਤਾ, ਰੂਹ ਨਹੀਂ ਕੀਤੀ ਵੀ ਬਾਹਰ ਕਦਮ, ਕਿੰਨੀ ਵਾਰੀ ਇਹ ਸੋਚਿਆ ਵੀ ਉੱਠਾਂ ਬਾਹਰ ਜਾ ਕੇ ਉਹ ਮਿਰਚਾਂ ਦੇ ਵਿੱਚੋਂ ਗੋਰਾ ਗੰਦ ਪਟ ਰਿਹਾ ਆ ਵੀ ਮੈਂ ਵੀ ਜਾ ਕੇ ਉਹਦੇ ਨਾਲ ਪਟਾਵਾਂ, ਪਰ ਗੱਲ ਇਹ ਆ ਵੀ ਹਿੰਮਤ ਨਹੀਂ ਹੋਈ ਹੈਗੀ। ਤੇ ਇਸ ਸੁਸਤੀ ਦੀ ਵਜ੍ਹਾ ਸਿਰਫ ਇਹੀ ਆ ਵੀ ਪਾਣੀ ਤੇ ਖਾਣਾ ਜਿਹੜਾ 10-12 ਘੰਟਾ ਬੰਦਾ ਜਿਹੜਾ ਆ ਨਹੀਂ ਖਾਂਦਾ। ਅੱਛਾ, ਇੱਕ ਗੱਲ ਹੋਰ ਵੀ ਆ, ਸਾਡੇ ਦੋਸਤ ਵੀਰ ਨੇ ਸਾਨੂੰ ਕਮੈਂਟ ਵੀ ਕੀਤੇ, ਮੈਨੂੰ ਮੈਸੇਜ ਵੀ ਆਏ ਆ ਵੀ ਯਾਰ ਅਸੀਂ ਜਿਹੜਾ ਨਾ ਤੁਸੀਂ ਇਸ ਤਰ੍ਹਾਂ ਕਰੋ ਵੀ ਇੱਕ ਜਿਹੜੀ ਆ ਨਾ ਅਫਤਾਰੀ ਉਹ ਜ਼ਰੂਰ ਕਰਾਓ, ਜਾਂ ਕਰੋ ਜਾ ਕੇ ਜਾਂ ਫਿਰ ਕਰਾਓ। ਬਿਲਕੁਲ ਜੀ, ਇਹ ਤੁਹਾਡੀ ਗੱਲਬਾਤ ਸਾਡੇ ਸਿਰ ਮੱਥੇ ਤੇ ਆ। ਪਹਿਲਾਂ ਵੀ ਸਾਡੇ ਇਹ ਦਿਲ ਦੇ ਵਿੱਚ ਇਹ ਗੱਲ ਹੈਗੀ ਸੀਗੀ। ਇਨਸ਼ਾਅੱਲਾ ਤਾਲਾ ਕੱਲ ਨੂੰ ਅਸੀਂ ਪ੍ਰੋਗਰਾਮ ਬਣਾਵਾਂਗੇ, ਜਾਂ ਆਪਣੇ ਡੇਰੇ ਦਾ ਜਾਂ ਅੰਜਮ ਸਰੋਇਆ ਸਾਹਿਬ ਦੇ ਡੇਰੇ ਦਾ, ਵੀ ਅਸੀਂ ਇੱਕ ਪ੍ਰੋਗਰਾਮ ਤਰਤੀਬ ਦੇ ਰਹੇ ਹਾਂ ਵੀ ਜਾਂ ਇੱਥੇ ਅਫਤਾਰੀ ਕਰੀਏ ਜਾਂ ਉੱਥੇ ਅਫਤਾਰੀ ਕਰੀਏ। ਰਾਤੀ ਵੀ ਗੱਲ ਹੋਈ ਸੀਗੀ ਤੇ ਅੱਜ ਰਾਤੀ ਜਾ ਕੇ ਉਹ ਫਾਈਨਲ ਮੀਟਿੰਗ ਕਰਕੇ ਜਨਾਬ ਜੀ ਉਹ ਫਿਰ ਫੈਸਲਾ ਹੋਊਗਾ ਵੀ ਇੱਥੇ ਕਰਦੇ ਆ ਕਿ ਉੱਥੇ ਕਰਦੇ ਆ। ਪਰ ਇੱਕ ਅਫਤਾਰੀ ਕੱਲ੍ਹ ਦੀ ਜਾਂ ਪਰਸੋਂ ਦੀ ਜਿਹੜੀ ਹੈ ਨਾ ਇਹ ਜ਼ਰੂਰ ਅਸੀਂ ਕਰਾਂਗੇ ਜੀ। ਤੇ ਬਹੁਤ ਮਿਹਰਬਾਨੀ ਜਿਹੜੇ ਦੋਸਤ ਵੀਰਾਂ ਨੇ ਕਮੈਂਟ ਕੀਤਾ ਤੇ ਸਾਨੂੰ ਇਹ ਸਲਾਹ ਦਿੱਤੀ। ਤੇ ਹੁਣ ਆਪਾਂ ਦੇਖਦੇ ਹਾਂ ਵੀ ਬਾਹਰ ਗੋਰਾ ਕੀ ਕਰ ਰਿਹਾ ਤੇ ਆਪਾਂ ਜਾ ਕੇ ਵੀ ਉਹਦੇ ਨਾਲ ਥੋੜਾ ਜਿਹਾ ਹੱਥ ਜਿਹੜਾ ਨਾ ਉਹ ਵਟਾਉਂਦੇ ਆ। ਚਲੋ ਅੱਜ ਹਵਾ ਠੰਡੀ ਚੱਲ ਰਹੀ ਹੈ ਸਵੇਰ ਦੀ, ਤੇ ਬਸ਼ੀਰ ਵੀ ਆਇਆ ਬੈਠਾ ਹੈ। अस्सलाम वालेकुम जी। हाजी साहब होर सुनाओ। और जी तुसी सुनाओ जी। अज अलहमदुलिल्लाह मत्थे नहीं लगे अज। मैं सर जी इत्थे घाह घू वड्डदा फिरिया ते फिर ਉਹ ਘਰ ਕਲਾਇਆ, ਹੁਣ ਫਿਰ ਘਾਹ ਵੱਢਣ ਡਿਆ। ਅੱਛਾ, ਜਾਨਵਰਾਂ ਦਾ ਵੀ ਤੇ ਕਰਨਾ ਹੁੰਦਾ ਨਾ। ਨਹੀਂ ਇਹ ਤਾਂ ਗੱਲ ਠੀਕ ਹੈ, ਇਹ ਗੱਲ ਤਾਂ ਮੁੜ ਕੇ ਹੁਣ ਇਹਨਾਂ ਵਾਸਤੇ ਕੋਈ ਥੱਬਾ ਹੋਰ ਵੱਢ ਕੇ ਸਿੱਟਾਂਗੇ। ਹਾਂ, ਉਹ ਪਾ ਦੇਣ, ਉਹ ਸ਼ਾਮ ਨੂੰ ਪਾ ਦਾਂਗੇ। ਹਾਂਜੀ। ਤੇ ਬਸ਼ੀਰ ਆਪਣਾ ਜਿਹੜਾ ਲਸਣ ਆ, ਹਾਂਜੀ, ਇਹਦੀ ਕੋਈ ਗੋਡੀ ਗੁੱਡੀ ਤੇ ਕੀ ਕੋਈ ਹੈ ਹੁਣ? ਇਹਦੀ ਗੋਡੀ ਦਾ ਹੁਣ ਕੋਈ ਹੱਲ ਕਰਨੇ ਆ ਨਾ। ਹੈ ਇਹਦਾ ਗੋਡੀ ਦਾ ਕੋਈ ਹੱਲ ਹੁਣ ਕਰਨੇ ਆ। ਹੁਣ ਵੱਤਾ ਰੰਦੀ ਨਾ, ਇਹਨੂੰ ਗੋਡੀ ਰੰਬੀ ਇੱਕ ਵਾਰੀ ਫੇਰ ਦਿੰਦੇ ਆ। ਕਿ ਅੱਲਾ ਖੈਰ ਕਰੇਗਾ। ਹਾਂ, ਲਸਣ ਆਪਣਾ ਠੀਕ ਆ। ਆਹੋ, ਸਫਾਈ ਹੋਣ ਵਾਲੀ ਵਾਵਾ ਦਿਨ ਹੋ ਗਏ, ਸਫਾਈ ਕੋਈ ਨਹੀਂ ਹੋਈ ਹੈਗੀ। ਸਫਾਈ ਤਾਂ ਇਹਦੀ ਮੈਂ ਹੀ ਕੀਤੀ ਆ, ਹੋਰ ਤਾਂ ਕਿਸੇ ਬੰਦੇ ਨੂੰ ਹੱਥ ਨਹੀਂ ਲਾਇਆ। ਨਹੀਂ ਤੂੰ ਹੀ ਕੀਤੀ ਬਾਈ, ਮੈਂ ਕਦੋਂ ਕਹਿ ਰਿਹਾ ਵੀ ਅਸੀਂ ਕੀਤੀ। ਹਾਂ, ਅੱਲਾ ਖੈਰ ਕਰਤੇ। ਹੁਣ ਬੱਤਾ ਰਮਦਾ ਤੇ ਮੋੜੇ ਕਰ ਇਹਨੂੰ ਰੰਬੀ ਫੇਰਨੇ ਆ। ਹਾਂ, ਤੇ ਇਨਸ਼ਾਅੱਲਾ ਮੋੜ ਤਿਆਰ ਹੋ ਜਾਸੀ। ਹਾਂ, ਕੱਲ ਦਾ ਕਹਿੰਦੇ ਮਿਰਚ ਦਾ ਰੇਟ ਕੋਈ ਠੀਕ ਹੋਇਆ। ਹਾਂ, ਦੱਸਦੇ ਆ ਵੀ ਕੱਲ ਮਿਰਚ ਦਾ ਰੇਟ ਠੀਕ ਆ। ਮਿਰਚ ਦਾ ਰੇਟ ਠੀਕ ਆ ਕੱਲ। ਅੱਲਾ ਖੈਰ ਕਰਸੀ। ਹੁਣ ਆਪਾਂ ਵੀ ਆਪਣੀ ਯਾਰ ਮਿਰਚ ਟੁੱਟੀ ਰਾਤ ਬਹੁਤ ਹੈ ਹਵਾ ਨਾਲ। ਆਹ ਤੇ ਕਰਾਤੀ ਯਾਰ ਨੇਰੀ ਕਹਿੰਦੇ ਬੜਾ ਸੀਗਾ। ਹੁਣ ਫਿਰ ਆਹੋ, ਤੂੰ ਤਾਂ ਘਰ ਸੀ, ਫਿਰ ਉੱਥੇ ਨਹੀਂ ਨਾ ਪਤਾ ਲੱਗਿਆ ਵੀ ਨੇਰ ਦਾ। ਮੈਂ ਵੇ ਸੁਬਹ ਫਿਰਦਾ ਵਾ ਤੇ ਮਿਰਚ ਬੜੀ ਟੁੱਟ ਗਈ ਹੈ। ਚਲੋ ਕੋਈ ਨਹੀਂ, ਜੋ ਰੱਬ ਨੂੰ ਮਨਜ਼ੂਰ। ਆਹ ਕਰਨੀ ਤਾਂ ਅੱਲਾ ਪਾਕ ਨਹੀਂ ਆ ਨਾ। ਆਹੋ, ਕੋਈ ਗੱਲ ਨਹੀਂ, ਜੋ ਉਹਨੇ ਕਰਿਆ ਬਸ। ਹਾਂ, ਠੀਕ ਹੈ ਜੀ। ਨਹੀਂ ਲਸਣ ਤਾਂ ਠੀਕ ਆ ਮਾਸ਼ਾਅੱਲਾ। ਨਹੀਂ ਲਸਣ ਬਿਲਕੁਲ ਠੀਕ ਆ। ਹੈ ਬਗੈਰ ਖਾਦ ਤੋਂ ਤੇ ਬਗੈਰ ਹਰ ਸ਼ੈ ਤੋਂ ਦੇਖ ਲਓ, ਰਾਖ ਵੀ ਨਹੀਂ ਪਾਈ ਆਪਾਂ ਇਹਨੂੰ। ਨਹੀਂ ਹੈ ਕੋਈ ਨਾ ਜੀ, ਚੱਲ ਰਿਹਾ। ਚਲੋ ਆਰਗੈਨਿਕ ਆ, ਪਿਓਰ ਹੈ ਹੁਣ ਖਾਣ ਦੇ ਬਿਲਕੁਲ ਇੰਜ ਵੀ ਇਹਦੇ ਚ ਕੋਈ ਸ਼ੈ ਨਹੀਂ ਹੈਗੀ, ਨਾ ਕੋਈ ਸਪਰੇ ਨਾ ਕੋਈ ਬੀਜ ਹੈ। ਹਾਂ, ਤਾਂ ਚਲੋ ਦਾਤੀ ਦੂਜ ਹੋਰ ਕੋਈ ਨਹੀਂ ਹੈਗੀ।
ਨਹੀਂ ਦਾਤੀ ਆਪਣੀ ਇੱਕ ਹੀ ਹੈ। ਇਹੀ ਆ। ਆ ਦੂਜੀਆਂ ਦਾਤੀਆਂ ਸੀ ਉਹ ਦੋ ਹੁਣ। ਮੈਂ ਕਿਹਾ ਵੀ ਉਹ ਮੈਂ ਗੋਰੇ ਨਾਲ ਥੋੜਾ ਜਿਹਾ ਉੱਥੇ ਉਹ ਕਰਨਾ ਸੀ। ਪਾਣੀ ਮੰਗ ਰਹੀ ਹੈ ਗਾਂ। ਅੱਗ ਪੱਠੇ ਮੰਗ ਰਹੀ ਆ। ਪੱਠੇ ਵੀ ਮੰਗਦੀ ਆ, ਪਾਣੀ ਵੀ ਮੰਗਦੀ ਆ। ਪੱਠੇ ਤੇ ਮੈਂ ਹੁਣ ਪਾ ਕੇ ਆਇਆ। ਅੱਛਾ ਚਲੋ ਪਾਣੀ ਪਿਲਾ ਦੇ ਫਿਰ ਹੈਂ। ਮੈਂ ਗੋਰੇ ਨਾਲ ਜਰਾ ਇੱਕ ਵਾਰੀ ਉਹ ਕਰ ਲਵਾਂ। ਮੇਰੀ ਤਾਂ ਗੋਰੇ ਮਾਸ਼ਾਅੱਲਾ ਫੇਰ ਹੀ ਲੱਗੀ ਹੋਈ ਹੈ। ਬੜੀ ਬਿਹਤਰੀਨ ਹੈ ਜਨਾਬ। ਹੁਣ ਪਿਛਲੇ ਕਿੰਨੇ ਟਰਨ ਹੋ ਗਿਆ? ਇਹ ਤਕਰੀਬਨ ਹੋ ਗਿਆ ਹੁਣੇ ਮੈਂ ਇਹ ਖਾਲੀਆਂ ਹੋ ਗਈਆਂ 35 ਸਾਰੀ ਤਕਰੀਬਨ। ਅੱਛਾ ਹਾਂਜੀ 35 ਖਾਲੀਆਂ ਕਰ ਦਿੱਤੀਆਂ ਤੇ ਕਿਤਨੇ ਸਾਫ ਬਿਹਤਰੀਨ ਹੈ। ਇੱਕ ਮਸ਼ੀਨ ਵਿੱਚ ਰੱਖ ਕੇ ਸਹੀ ਸੀ। ਤੇ ਖਾਲੀ ਸਿਰ ਜਾ ਰਿਹਾ। ਨਹੀਂ ਸਹੀ। ਕੰਮ ਮਾਸ਼ਾਅੱਲਾ ਬੜਾ ਬਿਹਤਰੀਨ ਹੈ ਰਾਣਾ ਸਾਹਿਬ। ਹਾਂ ਆ ਸਿਰਫ ਹੀ ਗਾਏ ਆ ਜਿਹੜਾ ਦੇ ਲੂ ਤੇ ਇੱਕ ਵਾਰੀ ਨੂੰ ਜਾਵੇ ਨਾ ਗਾਹ ਸ਼ਾਇਦ ਦਾ ਮਾਰ। ਆਹ ਹੁਣ ਫਿਰ ਇਹਨੂੰ ਕਰਾਂਗੇ ਮਾਰਾਂਗੇ। ਹੋਰ ਕੀ ਖਿਆਲ ਲੱਗੇ ਜੀ। ਇਹ ਤਾਂ ਹੀ ਕੰਮ ਬਣਨਾ ਹੈ। ਅਸਲ 'ਚ ਮੈਂ ਪਾਣੀ ਲਾਇਆ ਸੀਗਾ। ਹਾਂਜੀ ਮੈਂ ਕਿਹਾ ਹਨਾ ਖਿੱਚਿਆ ਸੌਖਾ ਜਾਂਦਾ ਦੇਖ ਨਹੀਂ ਹਾਂ। ਦਰ ਅੱਲਾ ਪਾਕ ਨੇ ਇਹਨੂੰ ਜਿਹੜਾ ਹੈ ਨਾ ਮਿਹਨਤ ਜਿਹੜੀ ਕੀਤੀ ਹੈ ਉਹਦਾ ਫਲ ਤੇ ਇਹਨੇ ਲਾਣਾ ਹੀ ਲਾਣਾ। ਆਹ ਪਤਾ ਨਹੀਂ ਯਾਰ ਕਾਦੀ ਬੂਟੀ ਜੀ ਹੈ। ਆਹ ਆ ਦੇਖੀ। ਇਹ ਤੇ ਗੰਦੀ ਹੈ ਬੂਟੀ ਹੈ। ਇਹ ਗੰਦੀ ਹੈ ਕਿੰਨੇ ਕਿੰਨਾਂ ਦੇ ਵਿੱਚ ਤੇ ਅੱਛਾ ਬਾਕੀ ਨਹੀਂ ਹੋਣਾ ਇਹਦਾ ਕੋਈ ਨਹੀਂ। ਹੁਣ ਜਿਵੇਂ ਜਿਵੇਂ ਮਾਲ ਜਾਂਦਾ ਪਿਆ ਹੁੰਦਾ ਹਾਂ ਪਤਾ ਮੰਡੀ ਜਾਣੀ ਗਰਮੀ ਆਪਣੀ ਮਿਰਚਾਂ ਮਾਸ਼ਾਅੱਲਾ ਇਹਨਾਂ ਦੀ ਹੋਰ ਕੁੜਾਈ ਜਾਂਦੀ ਉਹ ਬੂਟੇ ਹੌਲੇ ਹੋ ਜਾਵੇਂ ਨਾ। ਹਾਂ ਨਹੀਂ ਤੜਾਈ ਬਸ ਹੁਣ ਕਰਾਈ ਲੈਣੀ ਆਪਾਂ। ਹੋਰ ਹੁਣ ਇਹ ਬੂਟੇ ਜਿਹੜੇ ਟੁੱਟੇ ਨੇ ਨਾ ਸਿਰਫ ਵਜ਼ਨ ਦੀ ਵਜ੍ਹਾ ਤੋਂ ਟੁੱਟੇ ਨੇ। ਆਹੋ ਫਿਰ ਤੜਾਈ। ਹੁਣ ਆ ਇਸ ਬੂਟੇ ਦੇ ਨਾਲ ਮਿਲਦਾ ਪਿਆ ਆ ਰਿਹਾ। ਹਾਂ ਨਹੀਂ ਮੇਰੀ ਤਾਂ ਇਹ ਜੇ ਬੂਟੇ ਹੁਣ ਵੇਲੇ ਹੋ ਜਾਵੇਂ ਇਹ ਕਰਨਾ ਹੈ ਸਫਾਈ ਜਦੋਂ ਉਹਨਾਂ ਨੂੰ ਲਾਉਣਾ ਹੈ ਹਾਂ ਉਹਨਾਂ ਨੂੰ ਆਖਣਾ ਹੈ ਵੀ ਮੈਂ ਚੈੱਕ ਕਰਨੀਆਂ ਮਿਰਚਾਂ ਮਗਰ ਤੋੜ ਕੇ। ਹਾਂ ਫਿਰ ਮੱਧ ਜਿਹੜਾ ਹੈ ਨਾ ਤੁਸੀਂ ਬੂਟੇ ਮੱਧ ਤੋੜੀ ਜਾਓ। ਯਾਰ ਮੈਂ ਤਾਂ ਐਸਾ ਹੁਣ ਤੂੰ ਤਾਂ ਉਧਰ ਕਰਨ ਲੱਗ ਗਿਆ। ਨਹੀਂ ਤੇ ਮੈਨੂੰ ਤਾਂ ਇਹ ਸੀਗਾ ਵੀ ਤੂੰ ਉੱਥੇ ਚੱਕੀ ਜਾਣੇ ਸੀ ਆਪੇ ਤੋੜੇ ਭਰੀ ਜਾਣੇ ਸੀ। ਹੋਰ ਅੱਲਾ ਦੇ ਬੰਦਾ ਹੁਣ ਬਾਲੀ ਇਹ 2 ਵਜੇ ਤੋਂ ਬਾਅਦ ਜਿਹੜਾ ਹੈ ਸਾਨੂੰ 2 ਵਜੇ ਹੋ ਜਾਣਾ ਆਗਾ ਮੈਂ ਧੰਮੇ ਨਾਲ ਜਿਹੜਾ ਹੈ ਮੇਰੇ ਕੋਲ ਇੱਥੇ ਆ ਕੇ ਕਰਨਾ 2 ਵਜੇ ਤੋਂ ਬਾਅਦ ਜਾਂ ਉਹਦੀ ਛੁੱਟੀ ਹੋਣੀ ਹੈ। ਹਾਂ ਆ ਕੰਮ ਨੂੰ ਮੁਕਾਵਣਾ ਹੁੰਦਾ ਵਾ ਆਖਿਆ ਵੀ ਤੇ ਮੈਂ ਤਾਂ ਵੀ ਅਮਦਿਆਰਾਣਾ ਨਾ ਆਖਿਓ ਜੇ ਤਾਂ ਕਦੋਂ ਰੋਕਦਾ ਕੰਮ ਯਾਰ ਆਣਾ ਦਾ ਬੜਾ ਹੈ। ਯਾਰ ਮਰਚਾਂ ਇਤਨੀਆਂ ਜੇ ਹਾਂਜੀ ਮਿੱਤਰੋ ਇੱਕ ਗੱਲ ਹੋਰ ਤੁਹਾਡੇ ਨਾਲ ਕਰਨੀ ਸੀਗੀ ਵੀ ਜਿੱਦਾਂ ਕਿ ਮੈਂ ਇਹ ਗੱਲ ਕੀਤੀ ਆ ਵੀ ਅਫਤਾਰੀ ਆ ਫਿਰ ਉਧਰ ਕਰਾਂਗੇ ਅੰਜਮ ਸਰੋਇਆ ਸਾਹਿਬ ਦੇ ਉੱਤੇ ਆ ਆਪਣੇ ਇੱਥੇ ਪਿੱਪਲ ਵਾਲੇ ਡੇਰੇ ਦੇ ਉੱਤੇ ਕਰਾਂਗੇ। ਤੇ ਇਹਦੇ ਵਿੱਚ ਤੁਸੀਂ ਵੀ ਆਪਣਾ ਮਸ਼ਵਰਾ ਜਿਹੜਾ ਆ ਉਹ ਥੱਲੇ ਕਮੈਂਟਾਂ ਦੇ ਵਿੱਚ ਦੇ ਸਕਦੇ ਆ ਵੀ ਇੱਥੇ ਦਾ ਪ੍ਰੋਗਰਾਮ ਬਣਾਈਏ ਕਿ ਉੱਥੇ ਦਾ ਪ੍ਰੋਗਰਾਮ ਬਣਾਈਏ। ਸਾਡੇ ਵਾਸਤੇ ਤਾਂ ਬਰਾਬਰ ਹੀ ਆ ਜੀ। ਜਿੱਥੇ ਤੁਸੀਂ ਕਹੋਗੇ ਉੱਥੇ ਉਹ ਪ੍ਰੋਗਰਾਮ ਕੱਲ੍ਹ ਦਾ ਜਾਂ ਪਰਸੋਂ ਦਾ ਬਣਾ ਲਾਂਗੇ। ਤੇ ਬਾਕੀ ਇੰਝ ਆ ਵੀ ਹੁਣ ਸ਼ਾਮਾਂ ਦਾ ਵੇਲਾ ਹੋ ਗਿਆ, ਧਾਰਾਂ ਦਾ ਵੇਲਾ ਹੋ ਗਿਆ। ਹੁਣ ਟਾਈਮੋ ਟਾਈਮ ਧਾਰ ਕੱਢਾਂਗੇ, ਘਰੇ ਜਾਵਾਂਗੇ, ਰੋਜ਼ਾ ਖੋਲਾਂਗੇ ਜੀ। ਤੇ ਤੁਹਾਡਾ ਤੇ ਮੇਰਾ ਸਾਥ ਅੱਜ ਦੀ ਦਿਹਾੜ ਦਾ ਇੱਥੇ ਤੱਕ ਹੀ ਸੀਗਾ। ਜੇ ਜ਼ਿੰਦਗੀ ਰਹੀ ਤਾਂ ਕੱਲ ਨੂੰ ਫੇਰ ਦੁਬਾਰਾ ਮੁਲਾਕਾਤ ਹੋਊਗੀ ਜੀ। ਤੇ ਹੁਣ ਤੁਸੀਂ ਆਪਣੇ ਵੀਰ ਰਾਣਾ ਖਾਲਦ ਮਕਬੂਲ ਨੂੰ ਦੇ ਦਿਓ ਇਜਾਜ਼ਤ। ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ। ਦੁਆਵਾਂ ਦੇ ਵਿੱਚ ਯਾਦ ਰੱਖਿਓ ਜੀ। ਰੱਬ ਰੱਖਾ।